ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਜੋ 5th ਅਮੈਂਡਮੈਂਟ ਹੁੰਦਾ ਆ ਉਸ ਨੂੰ ਇਨਵੋਕ ਕੀਤਾ ਆ। ਨਿਊਯਾਰਕ ਦਾ ਜੋ ਅਟਾਰਨੀ ਜਨਰਲ ਵੱਲੋਂ ਉਹਨਾਂ ਨੂੰ ਇੱਕ ਸਿਵਲ ਪ੍ਰੂਵ ਉਹਨਾਂ ਦੇ ਬਿਜ਼ਨਸ ਪ੍ਰੈਕਟਿਸਿਸ ਨੂੰ ਲੈ ਕੇ ਕੇਸ ਹੈਗਾ ਉਹਦੇ ਸੰਬੰਧ ਦੇ ਵਿੱਚ। ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਹੈਗੀਆਂ ਆ ਉਹਦੇ ਵਿੱਚ ਕਾਫੀ ਜ਼ਿਆਦਾ ਮਿਸ ਰਿਪਰੈਜ਼ੈਂਟੇਸ਼ਨ ਪਾਈ ਗਈ ਹੈਗੀ ਆ। ਤੇ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹਨਾਂ ਦਾ ਆਫਿਸ ਟਰੰਪ ਆਰਗੇਨਾਈਜੇਸ਼ਨ ਦੀਆਂ ਜੋ ਬਿਜ਼ਨਸ ਪ੍ਰੈਕਟਿਸਿਸ ਹੈਗੀਆਂ ਆ ਉਹਨਾਂ ਨੂੰ ਇਨਵੈਸਟੀਗੇਟ ਕਰ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਇੱਕ ਵਾਰੀ ਫਿਰ ਵੀ ਮੈਂ ਆਪਣਾ 5th ਅਮੈਂਡਮੈਂਟ ਯੂਜ਼ ਕਰਨ ਜਾ ਰਿਹਾ ਹੈਗਾ। ਜੇ ਦੱਸਦੇ ਜਾਈਏ 5th ਅਮੈਂਡਮੈਂਟ ਯੂਜ਼ਲੀ ਸੈਲਫ ਇਨਕ੍ਰਿਮੇਸ਼ਨ ਜਿਹੜੀ ਹੁੰਦੀ ਆ ਉਸ ਤੋਂ ਪ੍ਰੋਟੈਕਟ ਕਰਦਾ ਹੈ ਵੀ ਕਿਉਂਕਿ ਅਦਾਲਤ ਦੇ ਵਿੱਚ ਜਾਂ ਕੋਈ ਵੀ ਜਦੋਂ ਬਿਆਨ ਜਾਂ ਇੱਦਾਂ ਦੇ ਦਿੱਤੇ ਜਾਂਦੇ ਆ ਉਹਦੇ ਵਿੱਚੋਂ ਕੋਈ ਵੀ ਚੀਜ਼ ਕਿਸੇ ਦੇ ਹੱਕ ਜਾਂ ਅਗੇਂਸਟ ਜਿਹੜੀ ਉਹ ਵਰਤੀ ਜਾ ਸਕਦੀ ਹੁੰਦੀ ਆ। 5th ਅਮੈਂਡਮੈਂਟ ਦੇ ਨਾਲ ਬੇਸਿਕਲੀ ਬੰਦਾ ਚੁੱਪ ਰਹਿ ਸਕਦਾ ਹੈ, ਸਵਾਲਾਂ ਦੇ ਜਿਹੜੇ ਜਵਾਬ ਦੇਣ ਤੋਂ ਉਹ ਆਪਣੇ ਆਪ ਨੂੰ ਜਿਹੜਾ ਉਹ ਰੋਕਦਾ ਹੈਗਾ ਆ। ਤੇ 5th ਅਮੈਂਡਮੈਂਟ ਨਾਲ ਹੀ ਗਰੰਟੀ ਕਰਦਾ ਆ ਰਾਈਟ ਟੂ ਗ੍ਰੈਂਡ ਜਿਊਰੀ ਤੇ ਜਿਹੜੀ ਡਬਲ ਜੈਪਡੀ ਹੁੰਦੀ ਆ ਜਿਹੜੀ ਲਾਜ਼ ਦੇ ਵਿੱਚ ਇਹ ਟਰਮ ਵਰਤੀ ਜਾਂਦੀ ਆ ਉਸ ਨੂੰ ਉਹ ਫਰਬਿਡ ਕਰਦਾ ਹੈ, ਉਸ ਤੋਂ ਇਹ ਬਚਾਉਂਦਾ ਹੈਗਾ। ਸੋ ਬੀਤੇ ਦਿਨਾਂ ਦੇ ਵਿੱਚ ਟਰੰਪ ਹੁਣਾਂ ਨੂੰ ਝਟਕੇ ਮਿਲੇ ਆ। ਇਹ ਟਰੰਪ ਹੁਣੀ ਯਾਦ ਹੋਣਾ ਜਦੋਂ 2000 ਸਿੰਘ ਜੀ 16 ਦੀਆਂ ਇਲੈਕਸ਼ਨ ਸੀਗਾ, ਜਦੋਂ ਹੈਲਰੀ ਕਲਿੰਟਨ ਦੇ ਉੱਤੇ FBI ਦੀ ਪ੍ਰੋਬ ਚੱਲ ਰਹੀ ਸੀ ਈਮੇਲ ਦੇ ਮਾਮਲੇ 'ਚ। ਉਹਨਾਂ ਨੇ ਕਿਹਾ ਸੀਗਾ ਵੀ ਜੇ ਕਿਸੇ ਦੇ ਉੱਤੇ FBI ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਨੂੰ ਇਲੈਕਸ਼ਨ ਦੇ ਵਿੱਚ ਖੜੇ ਹੋਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਤੇ ਹੁਣ ਰੀਸੈਂਟਲੀ ਆਪਾਂ ਦੇਖਿਆ ਵੀ ਇਹਨਾਂ ਦੇ ਮੈਰ-ਆ-ਲਾਗੋ ਦੇ ਵਿੱਚ ਛਾਪੇਮਾਰੀ ਜਿਹੜੀ FBI ਦੇ ਦੁਆਰਾ ਕੀਤੀ ਗਈ ਆ, ਖਾਸ ਕਰਕੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਰੈਕਰਡਸ ਹੁੰਦੇ ਆ, ਕਲਾਸੀਫਾਈਡ ਇਨਫੋਰਮੇਸ਼ਨ ਆ, ਖਾਸ ਕਰਕੇ ਉਸ ਨੂੰ ਜਿਹੜਾ ਉਹ ਲੈ ਕੇ ਤੇ ਸਾਰੇ ਜਾਣੇ ਹੁਣ ਉਸ ਚੀਜ਼ ਦੇ ਵਿੱਚ, ਖਾਸ ਕਰਕੇ ਰਿਪਬਲਿਕਨ ਤਾਂ ਇਹ ਕਹਿ ਰਹੇ ਆ ਵੀ ਪੋਲੀਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਉਹ ਵਰਤਿਆ ਜਾ ਰਿਹਾ ਆ। ਪਰ ਜਿਹੜੇ ਵੀ ਜੱਜ ਨੇ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਘਰ ਦੇ ਵਿੱਚ ਇਨਵੇਡ ਕਰਨ ਦੇ ਲਈ ਹਾਮੀ ਭਰੀ ਹੋਊਗੀ, ਵਾਰੰਟ ਦੇ ਉੱਤੇ ਸਾਈਨ ਕੀਤੇ ਹੋਣਗੇ, ਉਹ ਕੁਛ ਨਾ ਕੁਛ ਉਸਨੂੰ ਕੋਈ ਤਗੜਾ ਹੀ ਐਵੀਡੈਂਸ ਜਿਹੜਾ ਉਹ ਦੇਖ ਰਿਹਾ ਹੋਊਗਾ। ਨਹੀਂ ਤਾਂ ਅਦਰਵਾਈਜ਼ ਕੋਈ ਵੀ ਜੱਜ ਇੱਦਾਂ ਦਾ ਜੋਖਮ ਆਪਣੇ ਕਰੀਅਰ ਦੇ ਵਿੱਚ ਲੈਣ ਦੇ ਲਈ ਜਿਹੜਾ ਉਹ ਰਾਜੀ ਨਹੀਂ ਹੋਊਗਾ। ਸੋ ਦੇਖੋ ਹੁਣ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਨਿਕਲਦਾ ਹੈਗਾ ਆ। ਸੋ ਇਹ 5th ਅਮੈਂਡਮੈਂਟ ਦੀ ਇੱਕ ਵੱਖਰੇ ਕੇਸ ਦੇ ਵਿੱਚ ਆਪਾਂ ਜੇ ਦੱਸ ਜਾਈਏ ਵੀ ਉਸ ਦੇ ਵਿੱਚ ਇਹ ਵਰਤੋਂ ਜਿਹੜੀ ਉਹ ਕਰ ਰਹੇ ਆ। ਕੱਲ ਇੱਕ ਹੋਰ ਕੇਸ ਦੇ ਵਿੱਚ ਇਹਨਾਂ ਨੂੰ ਆਖਿਆ ਗਿਆ ਸੀਗਾ ਵੀ ਇਹਨਾਂ ਦੇ ਜਿਹੜੇ ਟੈਕਸ ਡਾਕੂਮੈਂਟਸ ਆ ਉਹ ਮੀਨਸ ਤੇ ਵੇਜ ਕਮੇਟੀ ਜਿਹੜੀ ਆ ਉਹ ਹਾਸਲ ਕਰ ਸਕਦੀ ਆ IRS ਤੋਂ। ਸੋ ਹੁਣ ਇਹ ਵੱਖ-ਵੱਖ ਜਿਹੜੇ ਬਹੁਤ ਸਾਰੇ ਜਿਹੜੇ ਲੀਗਲ ਬੈਟਲਸ ਇਸ ਟਾਈਮ ਟਰੰਪ ਹੋਣਾ ਦੇ ਜਿਹੜੇ ਉਹ ਚੱਲ ਰਹੇ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ। ਹੁਣ ਦੇਖੋ ਇਸ ਦੇ ਨਾਲ ਸ਼ਿਕੰਜਾ ਕੱਸਿਆ ਜਾਊਗਾ, ਕੀ ਹੋਊਗਾ, ਵੱਖੋ ਵੱਖਰੀ ਰਾਏ ਆ। ਬਹੁਤ ਸਾਰੇ ਓਪੀਨੀਅਨ ਆਰਟੀਕਲਸ ਹਰਜੋਤ ਸਿੰਘ ਜੀ ਇਹਨਾਂ ਦੇ ਉੱਤੇ ਜਿਹੜੇ ਉਹ ਛਪ ਰਹੇ ਨੇ, ਜਿਸ ਦੇ ਵਿੱਚ ਕਹਿ ਰਹੇ ਆ ਵੀ ਇਸ ਤਰੀਕੇ ਦੇ ਨਾਲ ਕਿਉਂਕਿ ਦੋ ਤਰਫਾ ਆਪਾਂ ਨੂੰ ਓਪੀਨੀਅਨਸ ਜਿਹੜੇ ਦੇਖਣ ਨੂੰ ਮਿਲ ਰਹੇ ਆ। ਇੱਕ ਜਿਹੜੇ ਕਹਿ ਰਹੇ ਆ ਵੀ ਜੇ ਇਸ ਦੇ ਵਿੱਚ ਇੰਡਾਈਟ ਹੁੰਦੇ ਆ ਜਾਂ ਇਹ ਅੱਗੇ ਵੱਧਦੀ ਹੈ ਗੱਲ ਤਾਂ ਇਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੋਲੀਟੀਕਲ ਆਫਿਸ ਦੇ ਲਈ ਰਨ ਕਰਨ ਤੋਂ ਰੋਕਿਆ ਜਾ ਸਕਦਾ ਆ। ਦੂਜੇ ਪਾਸੇ ਓਪੀਨੀਅਨ ਆਰਟੀਕਲਸ ਇਹ ਆ ਰਹੇ ਆ ਵੀ ਇੱਦਾਂ ਕਰਨ ਦੇ ਨਾਲ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਤੇ ਡੈਮੋਕ੍ਰੇਟਸ ਇਹਨਾਂ ਦੇ ਹੱਕ ਦੇ ਵਿੱਚ ਸਗੋਂ ਖੇਲ ਰਹੇ ਆ ਤੇ ਇਹਨਾਂ ਦਾ 2024 ਦੇ ਲਈ ਜਿਹੜਾ ਰੀ-ਇਲੈਕਸ਼ਨ ਬਿਡ ਆ ਉਸ ਨੂੰ ਹੋਰ ਸਟਰੋਂਗ ਜਿਹੜਾ ਆ ਉਹ ਹੋਵੇਗਾ। ਪਰ ਮਾਮਲਾ ਕਾਫੀ ਜ਼ਿਆਦਾ ਹੋਰ ਪੇਚੀਦਾ ਬਣਦਾ ਜਾ ਰਿਹਾ। ਪਰ ਇਹ ਵੀ ਇਹਦੇ ਨਾਲ ਡਿਵੀਜ਼ਨ ਜਿਹੜੀ ਆ ਉਹ ਲੋਕਾਂ ਦੇ ਵਿੱਚ ਡੈਫੀਨੇਟਲੀ ਜਿਹੜੀ ਉਹ ਵਧਣ ਵਾਲੀ ਹੈਗੀ ਜੀ। ਰਿਪਬਲਿਕਨਸ ਤੇ ਹੋਰ ਜਿਹੜੇ ਰਾਈਟ ਵਿੰਗ ਗਰੁੱਪ ਹੈਗੇ ਆ ਉਹਨਾਂ ਨੇ FBI ਦੀ ਜੋ ਰੇਡ ਹੋਈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਘਰ ਮੈਰ-ਆ-ਲਾਗੋ ਦੇ ਉੱਤੇ, ਉਸ ਨੂੰ ਲੈ ਕੇ ਉਹਨਾਂ ਨੇ ਆਪਣਾ ਮਨੀ ਰੇਜ਼ ਕਰਨ ਦੇ ਲਈ ਆਪਣੇ ਸਪੋਰਟਰਸ ਤੋਂ ਉਹਨਾਂ ਨੂੰ ਈਮੇਲਸ ਦੇ ਰਾਹੀਂ ਫੋਨਸ ਦੇ ਰਾਹੀਂ ਅਪੀਲਾਂ ਦੇ ਰਾਹੀਂ ਡੋਨੇਸ਼ਨ ਦੇਣ ਦੇ ਲਈ ਬੰਬਾਰਡ ਕਰ ਦਿੱਤਾ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਟਰੰਪ ਹੁਣੀ
ਇਹ ਲੱਗ ਰਿਹਾ ਆ ਵੀ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸੋ ਇਹ ਰੇਡ ਇੱਕ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਫਿਊਲ ਕਰ ਸਕਦੀ ਆ, ਉਹਨਾਂ ਦੇ ਵਿੱਚ ਕਾਫੀ ਜੋਸ਼ ਭਰ ਸਕਦੀ ਹੈਗੀ ਆ। ਤੇ ਦੂਸਰੇ ਪਾਸੇ ਇਹ ਵੀ ਗੱਲ ਆ ਰਹੀ ਆ ਵੀ FBI ਨੇ ਸਬਪੀਨਾ ਕਿਉਂ ਨਹੀਂ ਯੂਜ਼ ਕੀਤਾ ਹੈਗਾ, ਉਹਨਾਂ ਨੇ ਸਰਚ ਵਾਰੰਟ ਕਿਉਂ ਵਰਤੇ ਹੈਗੇ ਆ। ਇਸੇ ਤਰ੍ਹਾਂ FBI ਨੇ ਇੱਕ ਹੋਰ ਕਾਂਗਰਸਮੈਨ ਜੋ ਰਿਪਬਲਿਕਨ ਹੈਗੇ ਸਕਾਟ ਪੈਰੀ, ਉਹਨਾਂ ਦੇ ਸੈੱਲ ਫੋਨ ਨੂੰ ਵੀ ਸੀਜ਼ ਕੀਤਾ ਹੈਗਾ ਆ। ਤੇ ਸਕਾਟ ਪੈਰੀ ਜੋ ਕਾਂਗਰਸਮੈਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਲਾਗੇ ਹੈਗੇ ਆ। ਸੋ ਇਹ ਕਾਫੀ ਕੁਝ ਚੱਲ ਰਿਹਾ ਹੈਗਾ। ਸੋ ਇਹਦੇ ਬਾਰੇ ਦੇਖਦੇ ਹਾਂ, ਜੋ ਅਪਡੇਟਸ ਹੋਊਗੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ।